ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ। ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਅਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਅੱਜ ਅਸੀਂ ਖੁਦਾ ਦੇ ਕਲਾਮ ਦੇ ਵਿੱਚੋਂ ਯਸੂ ਦੇ ਖੂਨ ਦੇ ਬਾਰੇ ਥੋੜਾ ਜਿਹਾ ਸਿੱਖਾਂਗੇ। ਤੇ ਇਹ ਅਸੀਂ ਮਰਹਲਾਵਾਰ ਵਾਰੀ ਅੱਗੇ ਕਰਦੇ ਜਾਵਾਂਗੇ, ਜਿਹਨੂੰ ਅਸੀਂ ਅੰਗਰੇਜ਼ੀ 'ਚ ਕਹਿੰਦੇ ਹਾਂ ਕਿ ਪਾਰਟ 1 ਨੇ। ਅੱਗੇ ਫਿਰ ਅਸੀਂ ਸਮਝਦੇ ਜਾਵਾਂਗੇ। ਬਾਈਬਲ ਦੇ ਵਿੱਚ ਯੋਹੰਨਾ ਯਿਸੂ ਮਸੀਹ ਦਾ ਬੜਾ ਪਿਆਰਾ ਸ਼ਾਗਿਰਦ ਹੈ। ਤੇ ਅਸੀਂ ਉਹਦਾ ਪਹਿਲਾ ਆਮ ਖਤ, ਉਹਦਾ ਪਹਿਲਾ ਬਾਬ ਤੇ ਉਹਦੀ 7ਵੀਂ ਐਤ ਖੁਦਾ ਦੇ ਕਲਾਮ ਦੇ ਵਿੱਚੋਂ ਪੜਾਂਗੇ। ਉਹਦਾ ਆਖਰੀ ਹਿੱਸਾ ਹੈ, ਉਹਦੇ 'ਚ ਇਹ ਲਿਖਿਆ ਹੈ, ਖੁਦਾ ਦੇ ਬੇਟੇ ਯਸੂ ਦਾ ਖੂਨ ਸਾਨੂੰ ਤਮਾਮ ਸਾਰੇ ਗੁਨਾਹਾਂ ਤੋਂ ਪਾਕ ਕਰਦਾ ਹੈ। ਯਸੂ ਦਾ ਖੂਨ ਸਾਨੂੰ ਪਾਕ ਕਰਦਾ ਹੈ। ਇਹ ਗੱਲ ਯੋਹੰਨਾ ਲਿਖਦਾ ਹੈ। ਯੋਹੰਨਾ ਜਿਹੜਾ ਯਿਸੂ ਮਸੀਹ ਦਾ ਬੜਾ ਪਿਆਰਾ ਸ਼ਾਗਿਰਦ ਹੈ ਤੇ ਨਾਲੇ ਕਜ਼ਨ ਵੀ ਹੈ, ਭਰਾ ਵੀ ਲੱਗਦਾ ਹੈ। ਉਹ ਯਿਸੂ ਦਾ ਸ਼ਾਗਿਰਦ ਸੀ ਤੇ ਉਹਨੇ 5 ਕਿਤਾਬਾਂ ਲਿਖੀਆਂ ਸਨ ਤੇ 5 ਹੀ ਬਾਈਬਲ ਮੁਕੱਦਸ ਦੇ ਵਿੱਚ ਲਿਖੀਆਂ ਗਈਆਂ ਨੇ, ਦਰਜ ਨੇ, ਰੱਖੀਆਂ ਗਈਆਂ ਨੇ। ਯੋਹੰਨਾ ਦੀ ਇੰਜੀਲ, 3 ਖਤ ਯੋਹੰਨਾ ਦੇ ਤੇ 5ਵੀਂ ਮਕਾਸ਼ਫਾ ਦੀ ਕਿਤਾਬ, ਇਹ 5 ਕਿਤਾਬਾਂ ਲਿਖੀਆਂ ਨੇ। ਤੇ ਯਿਸੂ ਮਸੀਹ ਦੇ ਨਾਲ ਯੋਹੰਨਾ ਬੜਾ ਰਿਹਾ। ਜਦੋਂ ਸਾਰੇ ਸ਼ਾਗਿਰਦ ਉਹਨੂੰ ਛੱਡ ਕੇ ਚਲੇ ਗਏ ਤੇ ਯੋਹੰਨਾ ਯਿਸੂ ਦੇ ਕੋਲ ਹੈ, ਸਲੀਬ ਤੇ ਵੀ ਕੋਲ ਹੈ, ਉਹ ਦਫਨਾਨ ਤੇ ਵੀ ਕੋਲ ਹੈ। ਉਹ ਮੁਸ਼ਕਿਲ ਹਾਲਾਤ ਦੇ ਵਿੱਚ ਵੀ ਨਾਲ ਰਿਹਾ ਤੇ ਉਮਰ 'ਚ ਸਾਰਿਆਂ ਤੋਂ ਛੋਟਾ ਸੀ ਯੋਹੰਨਾ। ਤੇ ਤਾਰੀਖ ਕਹਿੰਦੀ ਹੈ ਕਿ ਯਿਸੂ ਦਾ ਇੰਨਾ ਲਾਡਲਾ ਸ਼ਾਗਿਰਦ ਸੀ ਕਿ ਯਿਸੂ ਦੇ ਸੀਨੇ ਤੇ ਸਿਰ ਰੱਖ ਕੇ ਸੌਂ ਜਾਂਦਾ ਸੀ। ਮੈਂ ਜਦੋਂ ਪੜ੍ਹਨ ਡਿਆ ਸਾਂ ਤੇ ਮੈਂ ਕਹਿੰਦਾ ਸਾਂ ਕਿੰਨਾ ਖੁਸ਼ ਨਸੀਬ ਹੈ ਜਿਹੜਾ ਯਿਸੂ ਦੇ ਸੀਨੇ ਤੇ ਸਿਰ ਰੱਖ ਕੇ ਸੌਂਦਾ ਸੀ। ਯਿਸੂ ਨੂੰ ਕਿੰਨਾ ਪਿਆਰ ਕਰਦਾ ਸੀ। ਲੇਕਿਨ ਮੇਰੇ ਭਰਾਓ ਨਾਲ ਮੈਂ ਵੀ ਦੱਸਣਾ ਚਾਹੁੰਦਾ, ਉਸ ਯੋਹੰਨਾ ਨੇ ਯਿਸੂ ਮਸੀਹ ਲਈ ਬੜੇ ਦੁੱਖ ਸਹਿਨੇ। ਯਿਸੂ ਦੀ ਗਵਾਹੀ ਤੇ ਦਿੰਦਾ ਰਿਹਾ, ਅੰਜੀਲ ਤੇ ਸੁਣਾਉਂਦਾ ਰਿਹਾ ਵੇ, ਲੇਕਿਨ ਦੁੱਖ ਬੜੇ ਸਹਿ ਨੇ। ਉਹਦੀ ਉਮਰ ਵੀ ਕਾਫੀ ਹੋਈ ਹੈ, ਤਕਰੀਬਨ 90 ਸਾਲ ਤੋਂ ਜ਼ਿਆਦਾ ਦੀ ਉਮਰ ਸੀ। ਲੇਕਿਨ ਬਜ਼ੁਰਗੀ ਦੇ ਦਿਨਾਂ ਦੇ ਵਿੱਚ ਵੀ, ਬੁੱਢੇ ਆਉਣ ਦੇ ਦਿਨਾਂ 'ਚ ਵੀ ਉਹ ਯਿਸੂ ਦੇ ਨਾਲ ਰਿਹਾ ਤੇ ਮਕਾਸ਼ਵਾ ਦੀ ਕਿਤਾਬ ਲਿਖੀ ਹੈ। ਲੇਕਿਨ ਯਿਸੂ ਦੇ ਖੂਨ ਦੇ ਬਾਰੇ ਤੇ ਯਿਸੂ ਦੀ ਮੁਹੱਬਤ ਦੇ ਬਾਰੇ ਉਹ ਬੜਾ ਕੁਝ ਬਿਆਨ ਕਰਦਾ ਹੈ। ਲੇਕਿਨ ਅੱਜ ਮੈਂ ਤੁਹਾਨੂੰ ਯਿਸੂ ਦੇ ਖੂਨ ਦੇ ਬਾਰੇ ਦੱਸਣਾ ਚਾਹੁੰਦਾ ਕਿ ਯਿਸੂ ਦੇ ਖੂਨ ਦੇ ਬਾਰੇ ਉਹਦੇ ਫਾਇਦੇ ਕੀ ਨੇ। ਅੱਜ ਥੋੜਾ ਜਿਹਾ ਫਾਇਦਿਆਂ ਤੇ ਜ਼ਿਕਰ ਕਰ ਲਈਏ, ਫਾਇਦਿਆਂ ਦੀ ਗੱਲ ਕਰ ਲਈਏ। ਜਿਸ ਤਰ੍ਹਾਂ ਅਸੀਂ ਪੜ੍ਹਿਆ ਕਿ ਉਹਦਾ ਪਹਿਲਾ ਫਾਇਦਾ ਹੈ ਵੀ ਉਹ ਗੁਨਾਹਾਂ ਨੂੰ ਮਾਫ ਕਰਦਾ ਹੈ। ਯਿਸੂ ਦਾ ਖੂਨ ਸਾਨੂੰ ਪਾਕ ਕਰਦਾ ਹੈ। ਯਿਸੂ ਦਾ ਖੂਨ ਸਾਡੇ ਗੁਨਾਹਾਂ ਦੀ ਦਸਤਾਵੇਜ਼ ਜਿਹੜੀ ਕਿਤਾਬ ਲਿਖੀ ਹੋਈ ਹੈ, ਸਾਡੇ ਗੁਨਾਹਾਂ ਨਾਲ ਭਰੀ ਹੋਈ ਹੈ, ਉਹਨੂੰ ਮਿਟਾ ਦਿੰਦਾ ਹੈ। ਤੇ ਯਿਸੂ ਦਾ ਖੂਨ ਮੌਤ ਤੋਂ ਵੀ ਬਚਾ ਦਿੰਦਾ ਹੈ। ਯਿਸੂ ਦਾ ਖੂਨ ਸਾਡੀ ਹਿਫਾਜ਼ਤ ਵੀ ਕਰਦਾ ਹੈ ਤੇ ਯਿਸੂ ਦਾ ਖੂਨ ਸਾਨੂੰ ਪਨਾਹ ਵੀ ਦਿੰਦਾ ਹੈ। ਯਿਸੂ ਦਾ ਖੂਨ ਸਾਨੂੰ ਸਿਹਤਮੰਦ ਵੀ ਰੱਖਦਾ ਹੈ ਤੇ ਯਿਸੂ ਦਾ ਖੂਨ ਸਾਨੂੰ ਸ਼ਿਫਾ ਵੀ ਦਿੰਦਾ ਹੈ ਤੇ ਯਿਸੂ ਦਾ ਖੂਨ ਜ਼ਿੰਦਗੀ ਵੀ ਦਿੰਦਾ ਹੈ ਤੇ ਯਿਸੂ ਦਾ ਖੂਨ ਸਾਨੂੰ ਸਲਾਮਤੀ ਵੀ ਬਖਸ਼ਦਾ ਹੈ ਤੇ ਯਿਸੂ ਦਾ ਖੂਨ ਖੁਦਾ ਨਾਲ ਵੀ ਮਿਲਾਉਂਦਾ ਹੈ ਤੇ ਯਿਸੂ ਦਾ ਖੂਨ ਸਾਨੂੰ ਸਲਾਮਤੀ ਵੀ ਬਖਸ਼ਦਾ ਹੈ।
ਜ਼ਰਾ ਅਸੀਂ ਪਹਿਲੋਂ ਵੇਖੀਏ ਇਹ 12 ਗੱਲਾਂ ਨੇ, 12 ਕੰਮ ਕਰਦਾ। ਹਾਲੇ ਮੈਂ 12 ਦੀ ਜ਼ਿਕਰ ਕਰਨ ਲੱਗਾ ਵਾਂ, ਜਿਵੇਂ ਦੱਸਿਆ ਕਿ ਅਗਲੇ ਹਿੱਸੇ 'ਚ ਵੀ ਵੇਖਾਂਗੇ। ਉਹ ਪਾਕ ਕਰ ਦਿੰਦਾ ਹੈ। ਜਦੋਂ ਅਸੀਂ ਯਿਸੂ ਦਾ ਖੂਨ ਆਪਣੇ ਉੱਤੇ ਈਮਾਨ ਨਾਲ ਲੈਂਦੇ ਹਾਂ ਤੇ ਖੁਦਾ ਦੇ ਹਜ਼ੂਰ ਆਉਂਦੇ ਹਾਂ, ਤੇ ਮੇਰੇ ਭਰਾਓ ਤੇ ਮੇਰੀਓ ਭੈਣੋ, ਈਮਾਨ ਨਾਲ ਜਦੋਂ ਆਉਂਦੇ ਆ ਨਾ ਤੇ ਯਿਸੂ ਦਾ ਖੂਨ ਆਪਣੇ ਉੱਤੇ ਲੈਂਦੇ ਆ, ਉਹ ਖੂਨ ਜਿਹੜਾ ਬੇਗੁਨਾਹ ਦਾ ਖੂਨ ਹੈ, ਜਿਹੜਾ ਕੋਹੇ ਕਲਵਰੀ ਤੇ ਬਹਾਇਆ ਗਿਆ ਹੈ, ਉਹ ਖੂਨ ਜਦੋਂ ਅਸੀਂ ਆਪਣੇ ਉੱਤੇ ਲੈਂਦੇ ਆ ਤੇ ਅਸੀਂ ਪਾਕ ਹੋ ਜਾਂਦੇ ਹਾਂ। ਸਾਡੇ ਗੁਨਾਹ ਵੀ ਮਾਫ ਹੋ ਜਾਂਦੇ ਨੇ। ਕਿਉਂ? ਜਦੋਂ ਅਸੀਂ ਖੁਦਾਵੰਦ ਦੇ ਕੋਲ ਆਉਂਦੇ ਆ ਤੇ ਆਪਣੇ ਗੁਨਾਹਾਂ ਦੀ ਮਾਫੀ ਮੰਗਦੇ ਆ ਤੇ ਯਿਸੂ ਦਾ ਖੂਨ ਆਪਣੇ ਉੱਤੇ ਲੈਂਦੇ ਆ, ਉਸ ਬਰਰੇ ਦਾ ਖੂਨ ਲੈਂਦੇ ਆ, ਤੇ ਸਾਡੇ ਗੁਨਾਹ ਮਾਫ ਹੋ ਜਾਂਦੇ ਨੇ। ਤੇ ਮਾਫ ਹੋਣ ਦੇ ਨਾਲ ਜਦੋਂ ਅਸੀਂ ਬੜੇ ਈਮਾਨ 'ਚ ਅੱਗੇ ਵਧਦੇ ਆ ਨਾ, ਤੇ ਖੁਦਾ ਦਾ ਕਲਾਮ ਸਾਨੂੰ ਦੱਸਦਾ ਹੈ ਕਿ ਗੁਨਾਹਾਂ ਦੀ ਦਸਤਾਵੇਜ਼, ਗੁਨਾਹਾਂ ਦੀ ਕਿਤਾਬ, ਜਿਹੜੇ ਸਾਡੇ ਗੁਨਾਹ ਲਿਖੇ ਗਏ ਨੇ, ਉਹ ਵੀ ਮਿਟਾ ਦਿੱਤੇ ਜਾਂਦੇ ਨੇ। ਤੇ ਬਾਈਬਲ ਨੂੰ ਇੰਜ ਵੀ ਬਿਆਨ ਕਰਦੀ ਏ ਕਿ ਉਹ ਗੁਨਾਹ ਸਾਡੇ ਜਿਵੇਂ ਪੂਰਬ ਤੋਂ ਪੱਛਮ, ਯਾਨੀ ਚੜ੍ਹਦੇ ਤੋਂ ਲਹਿੰਦੇ ਤੱਕ ਇੰਨੀ ਦੂਰ ਸੁੱਟ ਦਿੱਤੇ ਜਾਂਦੇ ਨੇ, ਜਿਹੜੇ ਸਾਡੇ ਲਾਗੇ ਵੀ ਨਾ ਹੋਣ। ਖੁਦਾ ਮਾਫ ਕਰ ਦਿੰਦਾ ਹੈ ਤੇ ਯਿਸੂ ਦਾ ਖੂਨ ਸਾਡੇ ਗੁਨਾਹ ਮਾਫ ਕਰਦਾ ਹੈ ਤੇ ਦਸਤਾਵੇਜ਼ ਵੀ ਮਿਟਾ ਦਿੰਦਾ ਹੈ, ਕਿਤਾਬ ਵੀ ਖਤਮ ਕਰ ਦਿੰਦਾ ਹੈ। ਤੇ ਯਿਸੂ ਦਾ ਖੂਨ ਸਾਨੂੰ ਮੌਤ ਤੋਂ ਬਚਾਉਂਦਾ। ਜ਼ਰਾ ਮੁਲਕੇ ਮਿਸਰ ਦੇ ਅੰਦਰ ਜਾਈਏ ਤੇ ਉਥੇ ਖੂਨ ਦੀ ਗੱਲ ਕੀਤੀ ਗਈ ਹੈ। ਖੂਨ ਦੀ ਗੱਲ ਇੰਜ ਕੀਤੀ ਗਈ ਹੈ ਕਿ 10ਵੀਂ ਆਫਤ ਜਦੋਂ ਆਉਂਦੀ ਹੈ ਤੇ 10ਵੀਂ ਆਫਤ ਤੇ ਯਿਸੂ ਮਸੀਹ ਬਿਆਨ ਕਰਦੇ ਨੇ, ਖੁਦਾ ਬਿਆਨ ਕਰਦਾ ਹੈ ਕਿ ਖੁਦਾ ਦਾ ਬੰਦਾ ਮੂਸਾ ਖੁਦਾ ਦੀ ਆਵਾਜ਼ ਦੱਸਣ ਲੱਗਾ ਤੇ ਯਹੂਦੀਆਂ ਨੂੰ ਕਹਿੰਦਾ ਹਰ ਘਰ ਇੱਕ ਬਰਰਾ ਲਵੇ, ਹਰ ਘਰ 'ਚ ਇੱਕ ਬਰਰਾ ਜ਼ਬਾ ਕੀਤਾ ਜਾਏ, ਪਾਕ ਤੇ ਬੇਐਬ ਬਰਰਾ ਜ਼ਬਾ ਕੀਤਾ ਜਾਏ, ਤੇ ਉਹਦਾ ਖੂਨ ਆਪਣੇ ਦਰਵਾਜ਼ੇ ਦੀਆਂ ਚੌਕਟਾਂ ਤੇ ਲਾਤਾ ਜਾਏ। ਯਾਨੀ ਆਪਣੇ ਦਰਵਾਜ਼ੇ ਤੇ ਲਾਤਾ ਜਾਏ, ਚੌਕਟ ਤੇ, ਯਾਦ ਹੈ ਪੱਲਿਆਂ ਤੇ ਨਹੀਂ, ਚੌਕਟ ਉੱਤੇ ਪੱਟੀ ਜਿਹੜੀ, ਉਸ ਤੋਂ ਬਾਅਦ ਥੱਲੇ ਦਰਵਾਜ਼ੇ ਦੇ ਉੱਤੇ ਲਾ ਦਿਓ। ਤੇ ਖੁਦਾ ਕਹਿੰਦਾ ਆਪਣੇ ਬੰਦਾ ਮੂਸਾ ਨੂੰ ਕਿ ਇਹਨਾਂ ਨੂੰ ਦੱਸ ਦੇ ਕਿ ਰਾਤ ਨੂੰ ਮੌਤ ਦਾ ਫਰਿਸ਼ਤਾ ਆਏਗਾ ਤੇ ਉਹ ਖੂਨ ਵੇਖੇਗਾ, ਜਿੱਥੇ ਖੂਨ ਲੱਗਾ ਹੋਏਗਾ ਵੇਖੇਗਾ ਉਹ ਘਰ ਛੱਡ ਦੇਗਾ, ਤੇ ਜਿੱਥੇ ਖੂਨ ਲੱਗਾ ਹੋਇਆ ਨਹੀਂ ਹੋਏਗਾ ਉਸ ਘਰ ਦਾ ਪਲੋਠਾ ਪੁੱਤਰ ਮਰ ਜਾਏਗਾ। ਤੇ ਇੰਜ ਹੀ ਹੋਇਆ। ਇਸਰਾਈਲੀਆਂ ਨੇ ਹਰ ਘਰ ਨੇ ਬਰਰਾ ਜ਼ਬਾ ਕੀਤਾ ਤੇ ਉਹਦਾ ਖੂਨ ਲਾਤਾ, ਤੇ ਉਹਦਾ ਜਿਹੜਾ ਗੋਸ਼ਤ ਸਾਰੀ ਰਾਤ ਖਾਂਦੇ ਰਹੇ, ਜ਼ਬਾ ਕੀਤਾ ਤੇ ਖੂਨ ਲਾਤਾ ਤੇ ਮੌਤ ਦਾ ਫਰਿਸ਼ਤਾ ਆਇਆ। ਉਹਨਾਂ ਨੂੰ ਉਦੋਂ ਪਤਾ ਲੱਗਾ ਜਦੋਂ ਘਰ ਉਹਨਾਂ ਦੇ ਕੰਨਾਂ ਦੇ ਵਿੱਚ ਆਵਾਜ਼ ਆਈ ਹੈ, ਰੋਣ ਦੀ ਆਵਾਜ਼ ਆਈ ਹੈ ਕਿ ਹਰ ਘਰ ਦੇ ਅੰਦਰ ਰੋਣਾ ਹੋਣ ਡਿਆ, ਤੇ ਕਹਿੰਦੇ ਨੇ ਕੀ ਹੋਇਆ। ਲੇਕਿਨ ਖੁਦਾ ਨੇ ਆਪਣੇ ਬੰਦਾ ਮੂਸਾ ਦੇ ਜ਼ਰੀਏ ਮਨਾ ਕੀਤਾ ਸੀ ਬਾਹਰ ਕੋਈ ਨਾ ਨਿਕਲੇ, ਜੇ ਬਾਹਰ ਨਿਕਲੋਗੇ ਤਾਂ ਵੀ ਮਰ ਜਾਓਗੇ, ਇਸ ਲਈ ਅੰਦਰ ਰਹੋ। ਤੇ ਉਹ ਅੰਦਰ ਹੀ ਰਹਿ ਤੇ ਬਚ ਗਏ, ਉਹਨਾਂ ਦੇ ਪਲੋਠੇ ਵੀ ਬਚ ਗਏ, ਉਹਨਾਂ ਦਾ ਨੁਕਸਾਨ ਵੀ ਬਚ ਗਿਆ। ਤੇ ਉਹਨਾਂ ਨੇ ਖੁਦਾ ਦੀ ਸ਼ੁਕਰਗੁਜ਼ਾਰੀ ਕੀਤੀ ਕਿ ਖੁਦਾ ਨੇ ਸਾਨੂੰ ਸਲਾਮਤੀ ਬਖਸ਼ੀ ਹੈ, ਖੁਦਾ ਨੇ ਸਾਨੂੰ ਬਚਾਇਆ ਹੈ। ਯਿਸੂ ਦਾ ਖੂਨ ਬਚਾਉਂਦਾ ਵੀ ਹੈ। ਉਹ ਪਾਕ ਤੇ ਬੇਐਬ ਬਰਰੇ ਦਾ ਖੂਨ ਜਿਹੜਾ ਉਹਨਾਂ ਲਾਇਆ ਸੀ, ਉਹਦੇ ਨਾਲੋਂ ਨਾ ਉਹਨਾਂ ਦਾ ਪੁੱਤਰ ਕੋ ਮਰਿਆ ਤੇ ਨਾ ਘਰ ਦਾ ਕੋਈ ਨੁਕਸਾਨ ਹੋਇਆ। ਤੇ ਬਾਈਬਲ ਦੱਸਦੀ ਹੈ, ਖੁਦਾ ਦਾ ਕਲਾਮ ਦੱਸਦਾ, ਤੋਰੇਤ ਦੱਸਦੀ ਹੈ, ਜਿੰਨੇ ਵੀ ਉੱਥੇ ਮਿਸਰੀ ਸਨ ਹਰ ਘਰ ਦੇ ਵਿੱਚੋਂ ਲਾਸ਼ ਨਿਕਲੀ ਕਿ ਉਹਨਾਂ ਦਾ ਪਲੋਠਾ ਪੁੱਤਰ ਮਰ ਗਿਆ, ਤੇ ਹਰ ਘਰ ਚੋਂ ਲਾਸ਼ ਨਿਕਲੀ। ਇਸ ਲਈ
ਯਿਸੂ ਦਾ ਖੂਨ ਜ਼ਿੰਦਗੀ ਵੀ ਦਿੰਦਾ ਤੇ ਯਿਸੂ ਦਾ ਖੂਨ ਬਚਾਉਂਦਾ ਵੀ ਹੈ ਤੇ ਗੁਨਾਹ ਵੀ ਮਾਫ ਕਰਦਾ ਤੇ ਪਾਕ ਵੀ ਕਰਦਾ ਹੈ। ਅਸੀਂ ਇਹਦਾ ਅਗਲਾ ਹਿੱਸਾ ਫਿਰ ਅੱਗੇ ਸੁਣਾਂਗੇ ਤੇ ਸਮਝਾਂਗੇ, ਲੇਕਿਨ ਮੈਂ ਇਸ ਲਈ ਸਾਰਿਆਂ ਅੱਗੇ ਦਰਖਾਸਤ ਕਰਨਾ ਕਿ ਦੁਆ ਕਰੋ ਤੇ ਈਮਾਨ ਨਾਲ ਬਰਰੇ ਦਾ ਖੂਨ, ਯਿਸੂ ਦਾ ਖੂਨ ਆਪਣੇ ਉੱਤੇ ਲਿਆ ਕਰੋ। ਲੇਕਿਨ ਉਹਦੇ ਨਾਲ ਇਹ ਵੀ ਕਹਿਣਾ, ਅਸ਼ਾਇਰ ਬਾਣੀ ਜਦੋਂ ਲੈਂਦੇ ਹੋ ਗਿਰਜਿਆਂ ਦੇ ਵਿੱਚ ਜਾ ਕੇ ਪਾਕ ਸ਼ਰਾਕਤ ਸ਼ਰੀਕ ਹੁੰਦੇ ਹੋ ਤਾਂ ਉਦੋਂ ਯਿਸੂ ਦੀ ਰੋਟੀ, ਯਿਸੂ ਦਾ ਬਦਨ ਤੇ ਉਹ ਖੂਨ ਜਿਹੜਾ ਮੈਂ ਦੀ ਸ਼ਕਲ 'ਚ ਉਹ ਪੀਆ ਕਰੋ, ਤਾਂ ਕਿ ਤੁਹਾਨੂੰ ਯਾਦ ਰਵੇ ਕਿ ਮੇਰੇ ਯਿਸੂ ਨੇ ਮੇਰੇ ਲਈ ਇਹ ਕੰਮ ਕੀਤਾ ਹੈ, ਮੇਰੇ ਯਿਸੂ ਨੇ ਮੇਰੇ ਲਈ ਖੂਨ ਬਹਾਇਆ ਹੈ ਤੇ ਅੱਜ ਉਹ ਖੂਨ ਮੈਨੂੰ ਬਚਾਉਂਦਾ ਵੀ ਹੈ। ਮੈਂ ਈਮਾਨ ਰੱਖਣਾ ਕਿ ਤੁਸੀਂ ਇਸ ਕਲਾਮ ਤੇ ਅਮਲ ਕਰੋਗੇ ਤੇ ਯਿਸੂ ਦੇ ਖੂਨ ਦੀ ਇਹ ਵੱਡੇ ਕੰਮ ਜਿਹੜੇ ਨੇ ਇਹਨਾਂ ਨੂੰ ਯਾਦ ਰੱਖੋਗੇ ਤੇ ਨਾਲੇ ਪਾਕ ਸ਼ਰਾਕਤ ਲੈਂਦੇ ਰਹੋਗੇ ਤੇ ਨਾਲੇ ਖੁਦਾ ਦੀ ਸ਼ੁਕਰਗੁਜ਼ਾਰੀ ਕਰਦੇ ਰਹੋਗੇ। ਖੁਦਾ ਤੁਹਾਨੂੰ ਬਰਕਤ ਦੇਵੇ ਤੇ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ।